ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕੰਗ ਸਾਹਿਬ ਨੇ ਬੜੀ ਗੱਲ ਕੀਤੀ ਕਿ ਜਿੰਨਾ ਚਿਰ ਜਜ਼ਬਾ ਨਾ ਹੋਵੇ, ਜਿੰਨਾ ਚਿਰ ਰੀਝਾਂ ਨਾ ਹੋਣ, ਉਹਨਾਂ ਚਿਰ ਕੁਛ ਨਹੀਂ ਹੁੰਦਾ। ਇਹ ਬਿਲਕੁਲ ਠੀਕ ਗੱਲ ਆ। ਮੈਨੂੰ ਪਾਤਰ ਦੀ ਇੱਕ ਸ਼ੇਰ ਯਾਦ ਆ ਗਿਆ, ਮੈਂ ਉਹ ਸ਼ੇਰ ਸੁਣਾਊਂਗਾ ਅਤੇ 4 ਮੈਂ ਆਪਣੇ ਸ਼ੇਰ, ਬਸ ਇੰਨਾ ਹੀ। ਅਤੇ ਪਾਤਰ ਦਾ ਸ਼ੇਰ ਸੀਗਾ ਕਿ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ। ਸੋ ਦੋਸਤੋ, ਜਿੰਨਾ ਚਿਰ ਸਾਡੀ ਔਕਾਤ ਇਹ ਬੋਲੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ, ਉਹਨਾਂ ਚਿਰ ਅਸੰਭਵ ਆ ਗੱਲਾਂ। ਮੈਨੂੰ ਯਾਦ ਹੈ ਮੈਂ ਪਾਕਿਸਤਾਨ 'ਚ 1998 'ਚ ਗਿਆ, ਇੰਟਰਨੈਸ਼ਨਲ ਕਾਨਫਰੰਸ 'ਤੇ ਸੀਗੀ। ਮੈਂ ਆਪਣੇ ਪਿੰਡ ਵੀ ਗਿਆ, ਸਕੂਲੇ ਗਿਆ। ਉੱਥੇ ਉਹ ਕੁਦਰਤੀ ਮੇਰਾ ਉਸ ਵੇਲੇ ਦਾ ਇੱਕ ਸਾਥੀ ਤੁਫੈਲ ਲੱਗਾ ਸੀਗਾ। ਉਹ ਆਖੇ ਸਕੂਲਾਂ 'ਚ ਇੱਥੇ ਜ਼ੁਰਮ ਆ, ਪ੍ਰਾਇਮਰੀ ਐਂਡ ਸੈਕੰਡਰੀ ਸਕੂਲਾਂ ਵਿੱਚ ਪੰਜਾਬੀ ਬੋਲਣਾ ਜਾਂ ਪੰਜਾਬੀ ਪੜ੍ਹਾਉਣਾ ਜੁਰਮ ਆ। ਜਿਹੜਾ ਗੱਲ ਕਰੂਗਾ ਉਹਨੂੰ ਅੰਦਰ ਦਿੱਤਾ ਜਾਂਦਾ, ਤਾੜਿਆ ਜਾਂਦਾ। ਔਰ ਹੁਣ ਉਹਦੇ ਖਿਲਾਫ, ਉਸ ਵਿਚਾਰਾਂ ਦੇ ਖਿਲਾਫ ਮੂਵਮੈਂਟ ਉੱਠ ਰਹੀ ਆ। ਮੱਲੀ ਸਾਹਿਬ ਨੇ ਦੱਸਿਆ, ਅਸੀਂ ਬੜੇ ਆਸ਼ਾਵੰਤ ਹਾਂ। ਸੋ ਇਸੇ ਸੰਬੰਧ ਵਿੱਚ ਮੇਰੇ 4 ਸ਼ੇਰ ਆ। ਵਕਤ ਉਦਾਸ ਸੀ, ਵਕਤ ਉਦਾਸ ਸੀ ਕਿ ਰਾਤ ਦਾ ਇੱਕ ਪਹਿਰ ਮਰ ਗਿਆ, ਜਵਾਨ ਰਾਤ ਦੇ ਗੁਜ਼ਰਨ ਤੋਂ ਪਹਿਲਾਂ ਦਿਨ ਚੜ੍ਹ ਗਿਆ। ਵਕਤ ਉਦਾਸ ਸੀ ਕਿ ਰਾਤ ਦਾ ਇੱਕ ਪਹਿਰ ਮਰ ਗਿਆ, ਜਵਾਨ ਰਾਤ ਦੇ ਗੁਜ਼ਰਨ ਤੋਂ ਪਹਿਲਾਂ ਦਿਨ ਚੜ੍ਹ ਗਿਆ। ਲਾਲੀ ਸੁਬਾ ਦੀ ਮੱਥੇ 'ਤੇ ਮਲ ਕੇ ਕੀ ਕਰੋਗੇ ਹੁਣ, ਸਾਡਾ ਚੰਨ ਸੂਰਜ ਦੇ ਉਦੇ ਹੁੰਦਿਆਂ ਹੀ ਸੜ ਗਿਆ। ਬਹੁਤ ਮਸ਼ਹੂਰ ਸੀ ਉਹ ਸ਼ਹਿਰ ਤੇ ਉੱਚੀ ਸਰਾਂ ਉਸਦੀ, ਬਹੁਤ ਮਸ਼ਹੂਰ ਸੀ ਉਹ ਸ਼ਹਿਰ ਤੇ ਉੱਚੀ ਸਰਾਂ ਉਸਦੀ। ਬਦਕਿਸਮਤ ਮੁਸਾਫਰ ਸੀ ਜੋ ਸੁੱਤਾ ਸੁੱਤਾ ਮਰ ਗਿਆ। ਨਹੀਂ ਇਹ ਵਕਤ ਰੁਖਸਤ ਦਾ, ਨਹੀਂ ਇਹ ਵਕਤ ਰੁਖਸਤ ਦਾ, ਬਹੁਤ ਹੀ ਸੀਤ ਹਨ ਇਹ ਪਲ। ਪਰ ਪੈਂਡੇ ਨੂੰ ਕੀ ਕਹੀਏ ਜੋ ਸਾਡੇ ਪੈਰੀਂ ਚੜ੍ਹ ਗਿਆ। ਵਕਤ ਉਦਾਸ ਸੀ ਕਿ ਰਾਤ ਦਾ ਇੱਕ ਪਹਿਰ ਮਰ ਗਿਆ, ਉਦਾਸ ਰਾਤ ਦੇ ਗੁਜ਼ਰਨ ਤੋਂ ਪਹਿਲਾਂ ਦਿਨ ਚੜ੍ਹ ਗਿਆ। ਥੈਂਕ ਯੂ।